ਸੋ ਸਭ ਤੋਂ ਪਹਿਲੀ ਖਬਰ ਵੱਲ ਆਈਏ ਤਾਂ ਅਮਰੀਕਾ ਦੀ ਹਿਸਟਰੀ ਦੇ ਵਿੱਚ ਪਿਛਲੇ 13 ਸਾਲਾਂ 'ਚ ਜੇ ਦੇਖਿਆ ਜਾਵੇ, ਇਸ ਸਾਲ ਦੇ ਪਹਿਲੇ ਕੁਆਰਟਰ ਦੇ ਵਿੱਚ ਸਭ ਤੋਂ ਵੱਧ ਜਿਹੜੀਆਂ ਟਰੱਕਿੰਗ ਕੰਪਨੀਆਂ ਆ ਉਹ ਸ਼ਟ ਡਾਊਨ ਹੋਈਆਂ ਹੈਗੀਆਂ ਆ। ਐਗਜ਼ੈਕਟ ਨੰਬਰ ਦੱਸਦੇ ਜਾਈਏ, 31,278 ਟਰੱਕਿੰਗ ਕੰਪਨੀਆਂ 4 ਮਹੀਨਿਆਂ ਦੇ ਵਿੱਚ ਆਪਣੇ ਦਰਵਾਜ਼ੇ ਬੰਦ ਕਰ ਗਈਆਂ ਹੈਗੀਆਂ। ਜਿਹਦੇ ਵਿੱਚੋਂ 24,806 ਵਨ ਟਰੱਕ ਓਨਰ ਆਪਰੇਟਰ ਆ। 69% ਜੋ ਲਾਸੇਸ ਆ ਉਹ ਓਨਰ ਆਪਰੇਟਰਸ ਦੇ ਥਰੂ ਹੋਏ ਹੈਗੇ ਆ। ਸੋ ਸਪੌਟ ਮਾਰਕੀਟ ਜੋ ਸਪੌਟ ਰੇਟਸ ਆ ਆਲਰੇਡੀ 70 ਸੈਂਟ ਡਾਊਨ ਆ, 70 ਸੈਂਟ ਪਰ ਮਾਈਲ ਪਿਛਲੇ ਸਾਲ ਨਾਲੋਂ। ਸੋ ਸਿਚੁਏਸ਼ਨ ਕਾਫੀ ਬੈਡ ਹੈਗੀ ਆ ਟਰੱਕਿੰਗ ਦੇ ਵਿੱਚ। ਸੋ ਰਮਨ ਜੀ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ? ਬਿਲਕੁਲ ਜੀ, ਆਪਾਂ ਤਾਂ ਪਿਛਲੇ 2-3 ਸਾਲ ਦੇ ਤੋਂ ਹੀ ਇਹ ਆਪਾਂ ਗੱਲ ਕਹਿ ਰਹੇ ਸੀਗੇ ਕਿ ਇਹ ਸਮਾਂ ਆਏਗਾ, ਕਿਉਂਕਿ ਜਿਸ ਹਿਸਾਬ ਦੇ ਨਾਲ ਟਰੱਕਿੰਗ ਇੰਡਸਟਰੀ ਜਿਹੜੀ ਆ ਉਹ ਬੂਮ ਕੀਤੀ ਸੀਗੀ ਕੋਵਿਡ ਦੇ ਦਰਮਿਆਨ, ਕਿਉਂਕਿ ਅਨਐਕਸਪੈਕਟਡ ਤੇ ਅਨਹਰਡ ਆਫ ਜਿਹੜੀਆਂ ਸਿਚੁਏਸ਼ਨ ਸੀਗੀਆਂ ਉਹਨਾਂ ਦੇ ਕਰਕੇ ਜਿਹੜੀ ਸਿਚੁਏਸ਼ਨ ਪੈਦਾ ਹੋਈ ਸੀਗੀ, ਜਿਹੜੀ ਟਰੱਕਿੰਗ ਇੰਡਸਟਰੀ ਦੇ ਵਿੱਚ ਐਡੀ ਮਤਲਬ ਕਿ ਹਾਈ ਰੇਟ ਤੇ ਇੰਨਾ ਕੁਛ ਹੋਇਆ ਸੀਗਾ, ਹਾਈ ਇਕੁਇਪਮੈਂਟ ਪ੍ਰਾਈਸ ਇੰਨਾ ਕੁਛ ਕਿਹਾ ਸੀ, ਇਹਨੇ ਕਿਤੇ ਨਾ ਕਿਤੇ ਜਾ ਕੇ ਅਸਰ ਬਹੁਤ ਭੈੜਾ ਪਾਉਣਾ ਸੀਗਾ। 2019 ਦੇ ਵਿੱਚ ਇਹ ਜਿਹੜੀ ਕਹਿੰਦੇ ਮੰਦੀ ਆ ਇਹ ਆਉਣੀ ਸੀਗੀ, ਔਰ ਕਾਫੀ ਜਿਹੜੀ ਆ ਕਲੋਜ਼ ਸੀਗੀ ਕਿ ਇਹਦੇ ਤੇ ਉਹ ਆਪਾਂ ਸੋਚਿਆ ਸੀਗਾ ਕਿ ਇਹ ਕੰਮ ਸ਼ੁਰੂ ਹੋ ਗਿਆ ਮੰਦੀ, ਕਿਉਂਕਿ ਹਰ 10 ਸਾਲ ਬਾਅਦ ਇਹ ਕੰਮ ਹੁੰਦਾ, ਠੀਕ ਹੈ ਨਾ। ਹਰ 10 ਸਾਲ ਸਰਕਲ ਆ, ਕੋਈ 10 ਸਾਲ ਪਹਿਲਾਂ ਆ ਗਈ, ਕੋਈ 9 ਚ ਆ ਗਈ, ਕੋਈ 11 ਚ ਆ ਗਈ, ਠੀਕ ਹੈ ਨਾ। ਪਰ ਅਨਐਕਸਪੈਕਟਡ ਕੋਵਿਡ ਦੇ ਆਉਣ ਕਰਕੇ ਜਿਹੜੀ ਮੰਦੀ ਸੀਗੀ ਉਹ ਪੁਸ਼ ਹੋ ਗਈ ਥੋੜੀ ਅੱਗੇ, ਤੇ ਉਹ ਜਿੱਦਾਂ ਕਹਿ ਲਓ ਵੀ ਇੱਕਦਮ ਮੰਦੀ ਆਉਂਦੇ ਤੇ ਇੱਕਦਮ ਹੀ ਏਡਾ ਚੜਾਅ ਆ ਗਿਆ ਇੰਨਾ, ਤੇ ਉਹਦੇ ਨਾਲ ਹੁਣ ਜਿਹੜੀਆਂ ਚੀਜ਼ਾਂ ਸੀਗੀਆਂ ਆਪਾਂ ਉਦੋਂ ਵੀ ਇਹੋ ਹੀ ਸਸਪੈਕਟ ਕੀਤਾ ਸੀ ਕਿ ਜਦੋਂ ਇਹ ਗਿਰਾਵਟ ਆਉਣੀ ਹੈ, ਗਿਰਾਵਟ ਬੜੀ ਭੈੜੀ ਹੋਣੀ ਹੈ, ਬਹੁਤ ਮਤਲਬ ਕਿ ਖਰਾਬ ਹੋਣੀ ਹੈ। ਹੁਣ ਹਰਜੋਤ ਭਾਜੀ ਜਿੱਦਾਂ ਗੱਲ ਕਰ ਰਹੇ ਆ ਕਿ ਇੰਨੀਆਂ ਕੰਪਨੀਆਂ ਜਿਹੜੀਆਂ ਬੰਦ ਪਈਆਂ ਹੈਗੀਆਂ, ਤੇ 2020-21 ਦੇ ਵਿੱਚ ਮਤਲਬ 50,000 ਤੋਂ ਵੱਧ ਕੰਪਨੀਆਂ ਖੋਲੀਆਂ ਜਿਹੜੀਆਂ ਕਿ ਬਹੁਤ ਰੈਕਡ ਬ੍ਰੇਕਿੰਗ ਸੀਗਾ। ਤੇ ਹੁਣ ਉਹ ਜਿਹੜੀਆਂ ਉਹ ਹੀ ਕਹਿ ਲਓ ਵੀ ਉਹ ਤੇ ਜਿਹੜੀਆਂ ਤਾਜ਼ੀਆਂ ਨਵੀਆਂ ਖੁੱਲੀਆਂ ਜਿਨ੍ਹਾਂ ਨੇ ਮਹਿੰਗਾ ਇਕੁਇਪਮੈਂਟ ਆ ਉਹ ਤਾਂ ਬੰਦ ਹੋਣੀ ਸੀਗੀ, ਉਹਦੇ ਨਾਲ ਹੋਰ ਵੀ ਬਹੁਤ ਜਾਣੇ ਜਿਹੜੇ ਆ ਇਸ ਸ਼ਿਕੰਜੇ ਦੇ ਵਿੱਚ ਆ ਗਏ ਨਾਲ ਉਹਦੇ, ਕਿਉਂਕਿ ਜਿਹੜੇ ਐਕਸਪੈਂਸ ਤਾਂ ਸਾਰਿਆਂ ਦੇ ਆਲਮੋਸਟ ਸੇਮ ਹੀ ਹੁੰਦੇ ਆ, ਕਿਸੇ ਦੇ ਥੋੜੇ ਬਹੁਤ ਵੱਧ ਆ, ਕਿਸੇ ਦੇ ਘੱਟ। ਪਰ ਜਿਹੜੀ ਇਸ ਵੇਲੇ ਸਿਚੁਏਸ਼ਨ ਹੈਗੀ ਆਪਾਂ ਫਿਰ ਇਹ ਚੀਜ਼ ਬਾਰ-ਬਾਰ ਆਪਾਂ ਹਰ ਪ੍ਰੋਗਰਾਮ ਦੇ ਵਿੱਚ ਆਲਮੋਸਟ ਆਪਾਂ ਇਹ ਚੀਜ਼ ਨੂੰ ਰਿਪੀਟ ਕਰ ਰਹੇ ਹਾਂ, ਇਹ ਗੱਲਾਂ ਨੂੰ ਕਿ ਆਪਾਂ ਜਿਹੜਾ ਸਿਸਟਮ ਹੈਗਾ ਕਿਵੇਂ ਚੱਲਦਾ ਆ, ਸਿਸਟਮ ਕਿਵੇਂ ਵਰਕ ਕਰਦਾ ਆ, ਸਾਨੂੰ ਸਮਝਣ ਦੀ ਲੋੜ ਆ, ਸਾਨੂੰ ਅੰਡਰਸਟੈਂਡ ਕਰਨ ਦੀ ਲੋੜ ਆ। ਔਰ ਇਸ ਵੇਲੇ ਮੇਰੇ ਖਿਆਲ ਦੇ ਵਿੱਚ ਰਾਜਕਰਨ ਜੇ ਮੈਂ ਅੱਜ ਦੀ ਤਰੀਕ ਦੇ ਵਿੱਚ ਕਹਾਂ ਤੇ ਅੱਜ ਦੀ ਤਰੀਕ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਡਾਇਰ ਸਿਚੁਏਸ਼ਨ ਹੈਗੀ ਇਸ ਚੀਜ਼ ਦੀ ਕਿ ਜਿਹੜੀ ਅਸੀਂ ਇਲੀਗਲ ਲੌਕਬੁੱਕ ਚਲਾਉਂਦੇ ਆ ਜਾਂ ਡਬਲ ਲੌਕਬੁੱਕ ਚਲਾਉਂਦੇ ਆ, ਉਹਨੂੰ ਬੰਦ ਕੀਤਾ ਜਾਵੇ ਜਾਂ ਉਹਨੂੰ ਬਿਲਕੁਲ ਖਤਮ ਕੀਤਾ ਜਾਵੇ, ਤਾਂ ਕਿ ਜਿਹੜੇ ਲੋਕੀ ਹੈਗੇ ਆ ਉਹ ਜਿਹੜੀ ਟਰੱਕਾਂ ਕਪੈਸਿਟੀ ਜਿਹੜੀ ਆ ਕੰਪਨੀਆਂ ਬੰਦ ਹੋ ਕੇ ਹੋ ਰਹੀ ਆ, ਉਹਦੇ ਨਾਲ ਇਹ ਕਪੈਸਿਟੀ ਵੀ ਘਟਣੀ ਚਾਹੀਦੀ ਆ, ਬੰਦ ਹੋਣੀ ਚਾਹੀਦੀ ਆ। ਸੋ ਇਸ ਕਰਕੇ ਮੇਰਾ ਖਿਆਲ ਇਸ ਵੇਲੇ ਸਮੇਂ ਦੀ ਲੋੜ ਆ ਕਿ ਅਸੀਂ ਇਹ ਜਿਹੜੀ ਚੀਜ਼ ਹੈ ਤੇ ਧਿਆਨ ਦਈਏ, ਤੇ ਕਿਉਂਕਿ ਜਿਹੜੀ ਚੀਜ਼ ਸਾਡੇ ਹੱਥ 'ਚ ਆ ਅਸੀਂ ਉਹ ਪਹਿਲਾਂ ਟਰਾਈ ਕਰੀਏ, ਜਿਹੜੀ ਚੀਜ਼ ਸਾਡੇ ਹੱਥ 'ਚ ਹੈ ਨਹੀਂ ਉਹਨੂੰ ਅਸੀਂ ਨਹੀਂ ਉਹ ਚੇਂਜ ਕਰ ਸਕਦੇ। ਇਕੋਨਮੀ ਸਾਡੇ ਹੱਥ 'ਚ ਨਹੀਂ ਹੈਗੀ, ਵੈਦਰ ਸਾਡੇ ਹੱਥ 'ਚ ਨਹੀਂ ਹੈਗਾ। ਜਿਹੜੀਆਂ ਚੀਜ਼ਾਂ ਸਾਡੇ ਹੱਥ 'ਚ ਨਹੀਂ ਉਹਨੂੰ ਨਾ ਚੇਂਜ ਕਰਨ ਦੀ ਟਰਾਈ ਕਰੀਏ, ਜਿਹੜੀਆਂ ਚੀਜ਼ਾਂ ਸਾਡੇ ਹੱਥ 'ਚ ਹੈਗੀਆਂ ਉਹਨੂੰ ਟਰਾਈ ਕਰੀਏ ਕਿ ਉਹਨੂੰ ਚੇਂਜ ਕੀਤਾ ਜਾ ਸਕਦਾ।